ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਵੱਖ-ਵੱਖ ਖਬਰਾਂ ਤੇ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਪ੍ਰੋਗਰਾਮ 'ਚ ਸ਼ਾਮਲ ਮਿੰਟੂ ਜੀ ਨੂੰ, ਫਿਰ ਦੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੀ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ, ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 20927700113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਤੇ ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਮਿੰਟੂ ਜੀ ਆਈਏ ਤਾਂ ਆਖਿਰਕਾਰ ਅੱਜ ਲੁਧਿਆਣਾ ਦੇ ਵਿੱਚ ਹਸ਼ਰ ਦਾ ਦਿਨ ਸੀ ਤੇ ਆਮ ਆਦਮੀ ਪਾਰਟੀ ਦੀ ਝੋਲੀ ਜਿੱਤ ਪਈ ਹੈ ਜੀ। ਕੀ ਲੱਗਦਾ ਹੁਣ ਫਿਰ ਕੌਣ ਪਹੁੰਚੂਗਾ ਰਾਜ ਸਭਾ ਦੇ ਵਿੱਚ? ਖਾਸ ਚਰਚਾ ਤਾਂ ਵੈਸੇ ਇਹ ਬਣਦੀ ਹੈ। ਨਹੀਂ, ਦੇਖੋ ਗੱਲ ਇਹ ਆ ਕਿ ਜੇ ਆਪਾਂ ਹੁਣ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ ਨਾ ਦਈਏ ਬਈ, ਉਹਨਾਂ ਦੀ ਜਿੱਤ ਹਾਰ ਦੀ ਸਮੀਖਿਆ ਨਾ ਕਰੀਏ ਤੇ ਉਹਨਾਂ ਨੇ ਕਹਿਣਾ ਕਿ ਇਹ ਤੇ ਸਾਡੇ ਨਾਲ ਲਾਗ ਡਾਟ ਰੱਖਦੇ ਆ ਬਈ, ਤੇ ਸਾਡਾ ਫਰਜ਼ ਬਣਦਾ ਉਹਨਾਂ ਨੂੰ ਮੁਬਾਰਕਬਾਦ ਵੀ ਦਈਏ। ਤੇ ਉਹਨਾਂ ਦੀ ਜਿੱਤ ਦਾ ਇੱਕ ਜੇ ਆਪਾਂ ਉਡਮਾ ਜਿਹਾ ਵਿਸ਼ਲੇਸ਼ਣ ਕਰੀਏ, ਸਮੀਖਿਆ ਕਰੀਏ, ਤੇ ਮੇਰੇ ਖਿਆਲ ਦੇ ਨਾਲ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਵਾਸਤੇ ਫਾਇਦੇਮੰਦ ਹੋਈਆਂ। ਮਸਲਨ ਕਿ ਜਿਵੇਂ ਆਪਾਂ ਉਦੋਂ ਵੀ ਗੱਲ ਪੈ ਕਰਦੇ ਸਾਂ ਕਿ ਇੰਡੀਆ ਦੇ ਵਿੱਚ ਘੱਟ ਵੋਟ ਪਰਸੈਂਟੇਜ ਅੱਧਾ ਗਲਾਸ ਖਾਲੀ ਹੁੰਦਾ ਤੇ ਅੱਧਾ ਭਰਿਆ ਹੁੰਦਾ, ਤਾਂ ਨਜ਼ਰੀਆ ਹੁੰਦਾ ਹੈ। ਤਾਂ ਤੁਸੀਂ ਦੇਖ ਲਓ ਕਿ ਅੱਜ ਦੀ ਤਰੀਕ ਦੇ ਵਿੱਚ ਉਹ ਬੰਦੇ ਸਹੀ ਸਾਬਤ ਹੋਏ ਜਿਨ੍ਹਾਂ ਨੇ ਕਿਹਾ ਕਿ ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਏਗਾ। ਤਾਂ ਫਿਰ ਇਹਦਾ ਮਤਲਬ ਇਹ ਆ ਕਿ ਜਿਹੜੀ ਇੱਕ ਐਸੀ ਵੋਟ ਜਿਹਨੇ ਵੋਟਿੰਗ ਪ੍ਰਕਿਰਿਆ 'ਚ ਹਿੱਸਾ ਨਹੀਂ ਲਿਆ, ਹੋ ਸਕਦਾ ਉਹਦੇ 'ਚ ਵੱਡੀ ਗਿਣਤੀ ਜਿਹੜੀ ਹੈ ਐਸੀ ਵੋਟ ਦੀ ਹੋਵੇ ਜੋ ਐਂਟੀ ਗਵਰਨਮੈਂਟ ਸੀਗੀ, ਪਰ ਉਸਨੇ ਵੋਟ ਨਹੀਂ ਕੀਤਾ। ਉਹਦੇ ਕਈ ਕਾਰਨ ਹੋ ਸਕਦੇ ਆ ਕਿ ਗਵਰਨਮੈਂਟ ਹੈ ਜਾਂ ਮਤਲਬ ਕਿ ਕੋਈ ਵੀ ਉਹਦਾ ਕਾਰਨ ਹੋ ਸਕਦਾ। ਦੂਜੀ ਚੀਜ਼ ਕਿ ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਯੋਜਨਾਵਾਂ ਨੇ, ਖਾਸ ਤੌਰ ਤੇ ਉਹਦੇ ਵਿੱਚ ਇੱਕ ਇਹਨਾਂ ਨੇ ਜਿਹੜਾ ਪੈਂਤੜਾ ਤੁਹਾਨੂੰ ਪਤਾ ਕਿਸਾਨਾਂ ਦੇ ਧਰਨਿਆਂ ਦਾ ਉਹ ਚੁੱਕਿਆ, ਮੇਰੇ ਖਿਆਲ ਦੇ ਨਾਲ ਕੁਛ ਨਾ ਕੁਛ ਇੰਡਸਟਰੀ ਜਾਂ ਉਦਯੋਗ ਦੇ ਨਾਲ ਜੁੜੇ ਲੋਕ ਜਿਹੜੇ ਸੀਗੇ ਉਹ ਜ਼ਰੂਰ ਇਹਨਾਂ ਤੋਂ ਪ੍ਰਭਾਵਿਤ ਹੋਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਬਾਕੀ ਅਰੋੜਾ ਨੂੰ ਅਗਾਊ ਉਮੀਦਵਾਰ ਐਲਾਨ ਦੇਣਾ, ਫਿਰ ਪੂਰੀ ਤਾਕਤ ਝੋਕਦੇ ਨੇ। ਤਾਂ ਇਹਦੇ ਮੁਕਾਬਲੇ ਜੇ ਤੁਸੀਂ ਭਾਜਪਾ ਦਾ ਵੇਖੋਗੇ ਤਾਂ ਉਹਨਾਂ ਦਾ ਕੈਂਡੀਡੇਟ ਤੇ ਸਾਰਾ 16 ਦਿਨ ਪਹਿਲਾਂ ਆਇਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਆਸ਼ੂ ਵੀ ਬਹੁਤ ਲੇਟ ਆਇਆ ਜੀ। ਦੋਨਾਂ ਹੀ ਧਿਰਾਂ ਦੀ ਜੇ ਦੇਖੋਗੇ ਤਾਂ ਪ੍ਰੋਬਲਮ ਇਹ ਵੀ ਰਹੀ ਕਿ ਏਕਤਾ ਨਜ਼ਰ ਨਹੀਂ ਆਈ ਕਿਤੇ ਨਾ ਕਿਤੇ। ਜਿਵੇਂ ਆਪਾਂ ਭਾਜਪਾ 'ਚ ਦੇਖਦੇ ਆ ਕਿ ਵੱਡੇ ਚਿਹਰਿਆਂ ਦਾ ਜਿਹੜਾ ਉਹ ਉੱਥੇ ਕਾਲ ਸੀਗਾ ਉਹਨਾਂ ਵਾਸਤੇ, ਪ੍ਰਚਾਰਕਾਂ ਦੇ ਪੱਖੋਂ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਨੈਸ਼ਨਲ ਮੁੱਦਿਆਂ ਨੂੰ ਹਾਵੀ ਬਣਾਉਂਦੇ ਰਹੇ, ਜਦ ਕਿ ਇਹਨਾਂ ਨੇ ਇਲੈਕਸ਼ਨ ਲੋਕਲਾਈਜ਼ ਕਰ ਦਿੱਤਾ ਆਮ ਆਦਮੀ ਪਾਰਟੀ ਵਾਲਿਆਂ ਨੇ। ਤਾਂ ਮਤਲਬ ਕਿ ਇਹ ਵਿਸ਼ਲੇਸ਼ਣ ਤੇ ਬਣਦਾ ਹੈ ਗੁਰਪ੍ਰੀਤ ਜੀ। ਫਿਰ ਆਪਾਂ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਅਕਾਲੀ ਦਲ ਜਿਹੜੀ 8000 ਵੋਟ ਹਾਸਲ ਕਰ ਗਿਆ, ਕਿਤੇ ਨਾ ਕਿਤੇ ਭਾਜਪਾ ਦੇ ਪੱਖ ਤੋਂ ਜੇ ਆਪਾਂ ਵੇਖੀਏ ਤਾਂ ਉਹਨਾਂ ਨੇ ਵੀ ਤਾਕਤ ਵਿਖਾਈ ਹੈ ਕਿ ਬਾਈ ਜੇ ਆਪਾਂ ਇਕੱਠੇ ਹੁੰਦੇ ਤਾਂ ਫਿਰ ਹਿਸਾਬ ਲਾ ਲਓ ਕਿ ਵੋਟ ਕਿੰਨੀ ਬਣ ਜਾਣੀ ਸੀ, 28000 ਪਲੱਸ। ਤਾਂ ਯਾਨੀ ਇਹਦਾ ਮਤਲਬ ਇਹ ਆ ਕਿ ਦੂਜੇ ਨੰਬਰ ਤੇ ਫਿਰ ਅਲਾਇੰਸ ਆਉਂਦਾ। ਜੇਕਰ ਅਲਾਇੰਸ ਦੀ ਸੂਰਤ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਦੇ ਹਾਂ ਤਾਂ ਇਹਦਾ ਮਤਲਬ ਤੇ ਇਹ ਆ ਕਿ ਕਾਂਗਰਸ ਵਾਸਤੇ ਵੀ ਇੱਕ ਚੈਲੰਜਿੰਗ ਸਥਿਤੀ ਸੀ ਕਿ ਉਹ ਆਪਦੀ ਫੁੱਟ ਤੋਂ ਪਾਰ ਨਹੀਂ ਪਾਏ। ਤੇ ਅੱਜ ਦੀ ਤਰੀਕ ਦੇ ਵਿੱਚ ਜੇ ਉਹਨਾਂ ਨੂੰ ਅਲਾਇੰਸ ਹੋਏ ਤੋਂ ਬਾਅਦ ਭਿੜਨਾ ਪੈ ਗਿਆ ਗੁਰਪ੍ਰੀਤ ਜੀ, ਇਹਦਾ ਮਤਲਬ ਹੈ ਕਿ ਉਹ ਤਾਂ ਦੂਜੇ ਸਥਾਨ ਵਾਸਤੇ ਵੀ ਕਿਤੇ ਨਾ ਕਿਤੇ ਕਿਰਦੇ ਨਜ਼ਰ ਆਉਣਗੇ। ਹੋ ਸਕਦਾ ਗਾਂ ਫਿਰ ਸਿੱਧੀ ਟੱਕਰ ਬਣ ਜਾਵੇ ਇਹਨਾਂ ਦੇ ਨਾਲ, ਅਕਾਲੀ ਭਾਜਪਾ ਦੇ ਨਾਲ। ਬਾਕੀ ਦੇਖੋ ਜੋ ਮਰਜ਼ੀ ਉਹ ਬਾਅਦ ਦੀਆਂ ਗੱਲਾਂ, ਪਰ ਫਿਲਹਾਲ ਆਮ ਆਦਮੀ ਪਾਰਟੀ ਆਪਣਾ ਆਪ ਬਚਾਉਣ 'ਚ ਇੱਕ ਵਾਰੀ ਸਫਲ ਰਹੀ ਹੈ, ਚਾਹੇ ਕੁਝ ਵੀ ਆ। 100 ਹੱਥ ਰੱਸਾ ਸਿਰੇ ਤੇ ਗੰਢ ਜੇ ਇਲੈਕਸ਼ਨ ਜਾਂਦੇ ਹਾਰ ਤੇ ਇਹਨਾਂ ਦੇ ਨਾਲ ਬੁਰੀ ਹੋਣੀ ਸੀ। ਇਹਨਾਂ ਦੀ ਪਾਰਟੀ ਇੱਥੇ ਟੁੱਟ ਭੱਜ ਦਾ ਸ਼ਿਕਾਰ ਹੋ ਸਕਦੀ ਸੀ।
ਪਰ ਜੇ ਆਪਾਂ ਵੇਖੀਏ ਬਈ ਅਕਾਲੀ ਦਲ ਦਾ, ਤਾਂ ਤੁਸੀਂ ਹੁਣ ਦੇਖੋਗੇ ਅਕਾਲੀ ਦਲ ਦੇ ਉੱਤੇ ਜਿੰਨੇ ਮਰਜ਼ੀ ਮੀਮ ਜਾਂ ਜਿੰਨੇ ਮਰਜ਼ੀ ਤੁਸੀਂ ਟਿਚਰਬਾਜ਼ੀਆਂ ਵਾਲੇ ਵੇਖ ਲਓ, ਪਰ ਮੇਰਾ ਮੰਨਣਾ ਹੈ ਕਿ ਉਹ ਉੱਥੇ ਲੜ ਹੀ ਭਾਜਪਾ ਨੂੰ ਵਿਖਾਉਣ ਵਾਸਤੇ ਸੀ, ਜੀ ਲੜ ਜੀ ਹੀ ਭਾਜਪਾ ਨੂੰ ਵਿਖਾਉਣ ਵਾਸਤੇ ਰਹੇ ਸੀ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਲਾਇੰਸ ਦੇ ਵਿੱਚ ਜੇ ਅਸੀਂ ਕੁਝ ਹਾਸਲ ਕਰਨਾ ਹੈ ਕੱਲ ਨੂੰ, ਤਾਂ ਉਹ ਭਾਜਪਾ ਨੂੰ ਤਾਕਤ ਦਰਸਾ ਕੇ ਹੀ ਹੋਣਾ ਹੈ। ਤੇ ਉਹ ਵੀ ਉਸ ਵੇਲੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਇੱਕ ਪਾਰਟੀ ਬਣਾ ਸਕਦੇ ਆ, ਤਾਂ ਭਾਜਪਾ ਨੂੰ ਉਹਨਾਂ ਦੇ ਨਾਲ ਜਾਣ ਤੋਂ ਰੋਕਣ ਵਾਸਤੇ ਵੀ ਉਹਨਾਂ ਨੇ ਦਿਖਾ ਦਿੱਤਾ, ਮਤਲਬ ਕਿ ਉਹ ਸਫਲ ਨਜ਼ਰ ਆਏ ਨੇ। ਤਾਂ ਫਿਲਹਾਲ ਹੁਣ ਆ ਜਾਈਏ ਇਸ ਗੱਲ ਤੇ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਕੌਣ ਜਾ ਰਿਹਾ ਰਾਜ ਸਭਾ ਦੇ ਵਿੱਚ, ਤਾਂ ਉਹਨਾਂ ਨੇ ਆਖਿਆ ਕਿ ਮੈਂ ਤੇ ਨਹੀਂ ਜਾਣਾ। ਵੀ ਮਤਲਬ ਵੀ ਮੈਂ ਨਹੀਂ ਜਾ ਰਿਹਾ, ਫਿਰ ਵੀ ਕੌਣ ਜਾਏਗਾ? ਤਾਂ ਉਹਨਾਂ ਨੇ ਆਖਿਆ ਕਿ ਇਹਦੇ ਬਾਰੇ ਤੇ ਸਾਡੀ ਜਿਹੜੀ ਰਾਜਨੀਤਿਕ ਮਸਲੇ ਮਸਾਇਲ ਦੇਖਦੀ ਆ ਕਮੇਟੀ ਪੀਏਸੀ, ਕਿ ਜੀ ਉਹੀ ਫੈਸਲਾ ਕਰੇ। ਇਹਦਾ ਮਤਲਬ ਗੁਰਪ੍ਰੀਤ ਜੀ ਇੱਕ ਗੱਲ ਤੇ ਸਾਫ਼ ਆ, ਉਹਨਾਂ ਨੇ ਕਦਾਚਿਤ ਵੀ ਇਹ ਨਹੀਂ ਕਿਹਾ ਕਿ ਜਿਹੜਾ ਵੀ ਰਾਜ ਸਭਾ ਦਾ ਮੈਂਬਰ ਹੋਊਗਾ ਉਹ ਪੰਜਾਬ ਤੋਂ ਹੀ ਭੇਜਿਆ ਜਾਊ। ਜੇ ਜੀ ਖੁਦ ਜੀ ਕੇਜਰੀਵਾਲ ਸਾਹਿਬ ਨਹੀਂ ਜਾ ਰਹੇ, ਤਾਂ ਇਹਦਾ ਮਤਲਬ ਹੈ ਕਿ ਬੀਬੀ ਕੇਜਰੀਵਾਲ ਵੀ ਹੋ ਸਕਦੇ। ਉਹਨਾਂ ਨੇ ਤਾਂ ਕਿਤੇ ਵੀ ਇਨਕਾਰ ਨਹੀਂ ਕੀਤਾ ਕਿ ਸਾਡੇ ਟੱਬਰ ਦਾ ਕੋਈ ਬੰਦਾ ਨਹੀਂ ਜਾ ਸਕਦਾ। ਜੀ ਫਿਰ ਜੀ ਸਿਸੋਦੀਆ ਸਾਹਿਬ ਹੋ ਸਕਦੇ ਆ, ਸਤਿੰਦਰ ਜੈਨ ਹੋ ਸਕਦੇ, ਕੋਈ ਵੀ ਹੋ ਸਕਦਾ ਬਈ। ਯਾਨੀ ਉਹਨਾਂ ਨੇ ਕਿਤੇ ਵੀ ਇਸ ਇਮਕਾਨ ਨੂੰ ਰੱਦ ਨਹੀਂ ਕੀਤਾ ਕਿ ਬੰਦਾ ਜਿਹੜਾ ਹੈ ਉਹ ਪੰਜਾਬ ਤੋਂ ਨਾ ਹੋ ਕੇ ਦਿੱਲੀੋਂ ਹੋ ਸਕਦਾ ਹੈ। ਤਾਂ ਇਹ ਤੇ ਜੀ ਸੰਭਾਵਨਾ ਉਹਨਾਂ ਨੇ ਬਰਕਰਾਰ ਰੱਖ ਦਿੱਤੀ ਆ। ਬਾਕੀ ਜੋ ਮਰਜ਼ੀ ਆ, ਦੇਖੋ ਰਾਜ ਸਭਾ ਦੀ ਜਿਹੜੀ ਸੀਟ ਉਹ ਅੱਜ ਖਾਲੀ ਹੋ ਗਈ, ਇਹਨਾਂ ਨੇ ਸਰਟੀਫਿਕੇਟ ਹਾਸਲ ਕਰ ਲਿਆ ਅਰੋੜਾ ਸਾਹਿਬ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਬੰਦਾ ਤੇ ਮੇਰੇ ਖਿਆਲ ਦੇ ਨਾਲ ਪੰਜਾਬ ਵਾਲਾ ਨਹੀਂ ਕੋਈ ਭੇਜਣਗੇ। ਤਾਂ ਬਾਕੀ ਵੇਖੋ ਅੱਗੇ ਕੀ ਬਣਦਾ ਕੀ ਨਹੀਂ ਬਣਦਾ। ਤਾਂ ਹਿਲਜੁਲ ਜਿਹੜੀ ਆ ਉਹ ਇਹਨਾਂ ਨਤੀਜਿਆਂ ਤੋਂ ਬਾਅਦ ਅਵਸ਼ ਹੋਏਗੀ, ਜ਼ਰੂਰ ਹੋਏਗੀ। ਕਿਉਂ? ਕਿਉਂਕਿ ਗੁਰਪ੍ਰੀਤ ਜੀ ਇੱਕ ਵਾਅਦਾ ਕੀਤਾ ਸੀ ਇਹਨਾਂ ਨੇ ਕਿ ਅਰੋੜਾ ਸਾਹਿਬ ਨੂੰ ਅਸੀਂ ਮੰਤਰੀ ਮੰਡਲ ਚ ਲਵਾਂਗੇ। ਇਹਦਾ ਮਤਲਬ ਆ ਕਿ ਮੰਤਰੀ ਮੰਡਲ ਦਾ ਵਿਸਤਾਰ ਆਪਾਂ ਨੂੰ ਵੇਖਣ ਨੂੰ ਮਿਲ ਸਕਦਾ। ਅੱਜ ਤੋਂ ਇਲਾਵਾ ਜੇ ਤੁਸੀਂ ਇੱਕ ਚੀਜ਼ ਹੋਰ ਵੇਖੋਗੇ, ਉਹ ਇਹ ਆ, ਬੜੀ ਇਹ ਵੀ ਕਹਿ ਲਓ ਕਿ ਮਹੱਤਵਪੂਰਨ ਗੱਲ ਹੋ ਜਾਂਦੀ ਆ ਕਿ ਵਿੱਚ ਆਲੇ ਚਰਚਾ ਹੈ ਆਮ ਆਦਮੀ ਪਾਰਟੀ ਦੇ ਅੰਦਰ ਕਿ ਕੁਝ ਬੰਦੇ ਇਹਨਾਂ ਦੇ ਜਿਹੜੇ ਅਰੋੜਾ ਨੂੰ ਰੋਕਣ ਵਾਸਤੇ ਰਾਹ ਦਾ ਰੋੜਾ ਬਣ ਰਹੇ ਸੀ ਕਿ ਅਰੋੜਾ ਬਹੁਤ ਹਾਈਪ ਹਾਸਲ ਕਰ ਜਾਏਗਾ, ਉਹਦਾ ਕੱਦ ਬੁੱਤ ਰਾਜਨੀਤਿਕ ਨਕਸ਼ੇ ਤੇ ਬੜਾ ਵੱਧ ਜਾਏਗਾ। ਯਾਨੀ ਵਿੱਚ ਵਿਚਾਲੇ ਕੁਝ ਬੰਦਿਆਂ ਨੇ ਅੰਦਰ ਖਾਤੇ ਜੁਗਾੜ ਫਿੱਟ ਕੀਤੇ ਸੀ ਜਾਂ ਯਤਨ ਹੋਇਆ, ਤਾਂ ਕਿਤੇ ਨਾ ਕਿਤੇ ਉਹੀ ਤੇ ਲਿਸਟ ਜਿਹੜੀ ਹੈ ਬਣੂਗੀ। ਕਿਹੜੇ ਕਿਹੜੇ ਬੰਦੇ ਸੀ ਉਹ ਜਿਹੜੇ ਚਾਹੁੰਦੇ ਸੀ ਕਿ ਅਰੋੜਾ ਜਿਹੜਾ ਹੈ ਉਹ ਰੁੜ ਜਾਵੇ? ਤਾਂ ਇਹ ਵੀ ਹੁਣ ਕਿਤੇ ਨਾ ਕਿਤੇ ਇਮਕਾਨ ਹੈ, ਕਿਉਂਕਿ ਮੈਨੂੰ ਇੱਕ ਬੰਦੇ ਨੇ ਦੱਸਿਆ, ਉਹ ਕਿਸੇ ਬਹੁਤ ਸੀਨੀਅਰ ਐਮਐਲਏ ਦਾ, ਬਹੁਤ ਪੜ੍ਹੇ ਲਿਖੇ ਐਮਐਲਏ ਦਾ ਕਰੀਬੀ ਆ। ਤਾਂ ਉਹਨੇ ਦੱਸਿਆ, ਉਹਨੇ ਕਿਹਾ ਕਿ ਸਾਨੂੰ ਹੁਕਮ ਹੋਇਆ, ਸਾਡੇ ਐਮਐਲਏ ਨੇ ਸੁਨੇਹਾ ਲਾ ਦਿੱਤਾ ਕਿ ਹੁਣ ਵਹਿੰਦੇ ਕੀ ਜੇ, ਸੋਸ਼ਲ ਮੀਡੀਆ ਤੇ ਚੱਕ ਦਿਓ ਕੰਮ। ਹੁਣ ਸੋਸ਼ਲ ਮੀਡੀਆ ਤੇ ਕੰਮ ਚੱਕਣ ਦਾ ਮਤਲਬ ਕੀ ਹੈ ਕਿ ਬਈ ਲੌਬਿੰਗ ਕਰੋ ਵੀ ਮੰਤਰੀ ਮੰਡਲ ਦਾ ਰੀਸ਼ਫਲਿੰਗ ਦਾ ਜਿਵੇਂ ਹੀ ਕੰਮ ਹੁਣ ਨੇੜੇ ਆਏਗਾ, ਅੱਜ ਤੋਂ ਬਾਅਦ ਕਿਸੇ ਵੇਲੇ ਵੀ ਹੋ ਸਕਦਾ ਕਿ ਜੋ ਇਹਨਾਂ ਦੀ ਪਾਈਪਲਾਈਨ ਚ ਉਸਨੂੰ ਅਮਲ ਚ ਲਿਆਂਦਾ ਜਾਵੇ। ਤਾਂ ਉਹਦੇ ਵਾਸਤੇ ਕੁਝ ਐਮਐਲਏਜ਼ ਨੇ ਹੇਠਾਂ ਆਪਣੇ ਕੈਡਰ ਨੂੰ, ਆਪਣੇ ਸਮਰਥਕਾਂ ਨੂੰ ਥਾਪੜਾ ਵੀ ਦੇ ਦਿੱਤਾ ਹੈ ਕਿ ਚੱਕ ਦਿਓ ਕੰਮ ਸ਼ੁਰੂ ਹੋਣ। ਤਾਂ ਇਹ ਵੀ ਆਉਣ ਵਾਲੇ ਦਿਨਾਂ 'ਚ ਆਪਾਂ ਦੇਖ ਸਕਦੇ ਹਾਂ ਕਿ ਰੀਸ਼ਫਲਿੰਗ ਸ਼ਾਇਦ ਹੋਵੇਗੀ, ਤੇ ਉਹਦੇ ਵਾਸਤੇ ਕਿਤੇ ਨਾ ਕਿਤੇ ਜ਼ੋਰ ਜੁਗਾੜ ਜ਼ਰੂਰ ਲੱਗੇਗਾ। ਜੀ। ਸੋ ਪਰ ਜੇਕਰ ਆਪਾਂ ਕਾਂਗਰਸ ਵਾਲੇ ਪੱਖ ਤੋਂ ਗੱਲ ਕਰ ਲਈਏ ਇਸੇ ਦੇ ਨਾਲ ਮਿੰਟੂ ਜੀ, ਉਧਰ ਤਾਂ ਹਿਲਜੁਲ ਸ਼ੁਰੂ ਹੋ ਗਈ ਹੈ। ਤੁਸੀਂ ਇੱਧਰ ਦੀ ਗੱਲ ਕੀਤੀ ਸੀ ਨਾ ਕਿ ਹੁਣ ਹੋਣੀ ਸ਼ੁਰੂ ਹੋ ਜਾਣੀ ਹੈ, ਪਰ ਉਧਰ ਹੋ ਗਈ। ਆਸ਼ੂ ਹੁਣੀ ਕਹਿੰਦੇ ਰੱਖਤਾ ਅਸਤੀਫਾ ਟੇਬਲ ਤੇ ਪੀਪੀਸੀਸੀ ਦੀ ਵਰਕਿੰਗ ਪ੍ਰਧਾਨਗੀ ਤੋਂ। ਇਹ ਪੈ ਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿੱਚ ਖਲਾਰਾ, ਇੱਕ ਦਿਨ ਤਾਂ ਕੂੰਜਾਂ ਨੇ ਮੁੜਨਾ ਸੀ ਵਤਨਾਂ ਨੂੰ ਯਾਰਾ। ਇਹ ਜੇ ਜਿੱਤ ਜਾਂਦੇ ਤੇ ਤਦ ਵੀ ਕਾਂਗਰਸੀਆਂ 'ਚ ਖਲਾਰਾ ਪੈਣਾ ਸੀ, ਇਹ ਗੱਲ ਪੱਕੀ ਜੇ ਜੀ। ਉਹਦਾ ਇੱਕ ਕਾਰਨ ਇਹ ਆ ਕਿ ਫਿਰ ਜਿਹੜਾ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ 'ਚ ਖਲੋਤਾ ਧੜਾ ਸੀ, ਉਹਦੀਆਂ ਚੜ ਮਚਣੀਆਂ ਸਨ। ਅੱਜ ਤੁਸੀਂ
ਇੱਕ ਸ਼ਾਇਦ ਪੋਸਟ ਦਾ ਚਰਚਾ ਵੇਖਿਆ ਹੋਵੇਗਾ, ਕਹਿੰਦੇ ਆ ਕਿ ਰਾਜਾ ਵੜਿੰਗ ਦੇ ਅਕਾਊਂਟ ਤੋਂ ਕੋਈ ਕਥਿਤ ਪੋਸਟ ਪਾਇਆ ਗਿਆ ਵਿਕਟਰੀ ਸਾਈਨ ਬਣਾ ਕੇ, ਜਿਹੜਾ ਨਾਲ ਦੀ ਨਾਲ ਡਿਲੀਟ ਕਰ ਦਿੱਤਾ ਗਿਆ। ਜੀ ਤਾਂ ਆਸ਼ੂ ਨੇ ਇਸ ਦਾ ਬੁਰਾ ਮਨਾਇਆ ਕਿ ਛੋਟੀ ਸੋਚ ਹੈ, ਤੇ ਨਾਲ ਉਸਨੇ ਕਿਹਾ ਕਿ ਜੇ ਤੁਸੀਂ ਖੋਜ ਕਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਰ ਦਾ ਅਸਲ ਕਾਰਨ ਕੀ ਹੈ। ਇਹਦਾ ਮਤਲਬ ਕਿ ਉਹਨੂੰ ਸ਼ੱਕ ਹੈ। ਸ਼ੱਕ ਕਿਹਦੇ ਤੇ ਆ? ਤੇ ਤੁਹਾਨੂੰ ਪਤਾ ਹੈ, ਸ਼ੱਕ ਦੀ ਚਪੂ ਨਾਲ ਨਾ ਰੁੜਦੀ ਇਸ਼ਕ ਦੀ ਬੇੜੀ ਵਿੱਚ। ਗੱਲ ਇਹ ਆ ਕਿ ਸ਼ੱਕ ਦੇ ਚਪੂ ਦੇ ਨਾਲ ਇਸ਼ਕ ਦੀਆਂ ਬੇੜੀਆਂ ਨਹੀਂ ਰੁੜਦੀਆਂ ਸਨ। ਤਾਂ ਹੁਣ ਉਹਨਾਂ ਨੇ ਜੇ ਅਸਤੀਫਾ ਦਿੱਤਾ ਹੈ ਤਾਂ ਇਹ ਤੋਂ ਸਾਫ਼ ਆ ਕਿ ਭਾਰਤ ਭੂਸ਼ਣ ਆਸ਼ੂ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ, ਬਿਲਕੁਲ, ਮੈਂ ਅੱਜ ਦੁਪਹਿਰੇ ਇੱਕ ਪ੍ਰੋਗਰਾਮ ਦੇ ਵਿੱਚ ਸਾਂ ਤੇ ਮੈਂ ਉੱਥੇ ਵੀ ਕਿਹਾ, ਗੁਰਪ੍ਰੀਤ ਜੀ, ਮੈਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਵਾਸਤੇ ਕਾਂਗਰਸ ਦੇ ਵਿੱਚ ਹੁਣ ਉਹ ਗੱਲ ਨਹੀਂ ਰਹਿਣੀ। ਉਹਦਾ ਕਾਰਨ ਕਿ ਇੱਕ ਤੇ ਉਹ ਲਗਾਤਾਰ 2 ਡਿਫੀਟ ਫੇਸ ਕਰ ਗਿਆ, ਤੀਜੀ ਵਾਰੀ ਟਿਕਟ ਪਾਉਣਾ ਤੇ ਜਿੱਤਣਾ ਬਹੁਤ ਔਖਾ ਹੋ ਜਾਂਦਾ ਹੈ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਕਿ ਜਿਹੜਾ ਰਾਜਾ ਵੜਿੰਗ ਹੈ, ਹੁਣ ਦੇਖੋ ਰਾਜੇ ਵੜਿੰਗ ਨਾਲ ਝਗੜਾ ਕੀ ਸੀ, ਇਹਨਾਂ ਦੀ ਚੰਗੀ ਯਾਰੀ ਸੀ, ਗੁੱਡਵੈਲ ਸੀ। ਹੁੰਦਾ ਕੀ ਆ ਕਿ ਭਾਰਤ ਭੂਸ਼ਣ ਆਸ਼ੂ ਜਦੋਂ ਜੁਗਾੜ ਲਾ ਰਿਹਾ ਸੀ ਲੁਧਿਆਣਾ ਟਿਕਟ ਵਾਸਤੇ, ਤਾਂ ਉਸ ਵੇਲੇ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਕਿਹਾ ਕਿ ਤੂੰ ਲੜਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਮੈਨੂੰ ਇੱਕ ਕਾਂਗਰਸੀ ਬੰਦੇ ਨੇ ਕਹਾਣੀ ਦੱਸੀ, ਉਹ ਵੀ ਰਾਹੁਲ ਗਾਂਧੀ ਦੀ ਟੀਮ ਦਾ ਹਿੱਸਾ ਰਿਹਾ, ਕਾਂਗਰਸੀ ਆ, ਨੌਜਵਾਨ ਲੀਡਰ ਹੈ ਤੁਹਾਡੇ। ਅੱਛਾ, ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਭਾਈ ਜਦੋਂ ਰਾਜਾ ਵੜਿੰਗ ਨੂੰ ਥਾਪੜਾ ਮਿਲ ਜਾਂਦੀ ਹੈ, ਉਹਦੀ ਗਲਤੀ ਇੰਨੀ ਹੈ ਕਿ ਉਹਨੇ ਇਹਨੂੰ ਨਹੀਂ ਦੱਸਿਆ ਆਸ਼ੂ, ਕਿਉਂ ਪਰਦੇ ਰੱਖਦੀ ਸੱਜਣਾ ਤੋਂ ਤੇਰਾ ਹਫ਼ਤੇ ਤੱਕ ਹੋ ਗਿਆ ਜਾਣਾ। ਗੱਲ ਇਹ ਆ ਕਿ ਪਰਦਾ ਰੱਖ ਲਿਆ। ਤੇ ਇਹਨਾਂ ਨੇ ਜਦੋਂ ਫਲੈਕਸ ਵਗੈਰਾ ਜਾਂ ਜਿਹੜੇ ਆ ਬਣਦੇ ਨੇ, ਲਾਉਂਦੇ ਨਹੀਂ ਆਪਾਂ ਪ੍ਰਚਾਰ ਸਮੱਗਰੀ ਜੀ, ਦੇਖਦੇ ਪੋਸਟਰ ਵਗੈਰਾ, ਜਦੋਂ ਇਹਨਾਂ ਨੇ ਇਹ ਛਪਵਾਉਣੇ ਸਨ ਤੇ ਗੁਰਪ੍ਰੀਤ ਜੀ ਜਿਸ ਬੰਦੇ ਕੋਲੋਂ ਆਰਡਰ ਗਿਆ ਉਹ ਬੰਦਾ ਗਾ ਆਸ਼ੂ ਦਾ ਜਾਣਕਾਰ ਸੀ। ਉਹਨੇ ਆਖਿਆ ਤੂੰ ਐਵੇਂ ਤੁਰਿਆ ਫਿਰਦਾ ਹਨੇਰੇ 'ਚ, ਉਧਰੋਂ ਤੇ ਆਰਡਰ ਆ ਗਏ ਨੇ। ਅਸਲ ਦੇ ਵਿੱਚ ਗੱਲ ਇੱਥੋਂ ਵਿਗੜ, ਤੇਰੀ ਮੇਰੀ ਵਿਗੜ ਗਈ ਇੱਕ ਗੰਨੇ ਦੀ ਪੋਰੀ ਤਾਂ ਵਿਗੜ ਗਈ। ਉਸ ਤੋਂ ਬਾਅਦ ਤੇ ਹੁਣ ਤੁਸੀਂ ਵੇਖਿਆ ਕਿ ਇਹਨਾਂ ਦਾ ਚੱਲਦੇ ਇਲੈਕਸ਼ਨ ਦੇ ਵਿੱਚ ਹਾਲ ਇਹ ਸੀ ਕਿ ਇਹਨਾਂ ਨੇ ਬੈਂਸਾਂ ਦਾ ਬਹੁਤ, ਕਹਿ ਲਓ ਕਿ ਜਿਹੜਾ ਕਿਸੇ ਸਮੇਂ ਨੇੜੂ ਸੀ, ਯਾਰ ਸੀ ਜੁੰਡੀ ਦਾ, ਬਾਅਦ ਦੇ ਵਿੱਚ ਇਹਨਾਂ ਦੀ ਅਦਾਵਤ ਹੋ ਗਈ ਕੜਵਲ ਜੀ, ਉਹਨੂੰ ਲੈ ਆਂਦਾ ਚੰਨੀ ਹੋਰਾਂ ਨੇ, ਤੇ ਰਾਜੇ ਨੇ ਨਾਲ ਦੀ ਨਾਲ ਚੌਧਰੀ ਨੂੰ ਲੈ ਆਂਦਾ, ਛੋਟੇ ਨੂੰ, ਵਿਕਰਮਜੀਤ ਹੀ ਹੈ ਨਾ ਨਾਮ ਉਹਦਾ। ਜੀ ਜੀ, ਵਿਕਰਮਜੀਤ ਚੌਧਰੀ ਨੂੰ ਲੈ ਆਂਦਾ। ਤਾਂ ਤੁਸੀਂ ਦੇਖੋ ਕਿ ਇਹ ਤੇ ਧੜੇਬੰਦੀ ਦਾ ਸਿਖਰ ਹੈ ਨਾ। ਹੁਣ ਮੈਂ ਜੋ ਕਹਿ ਰਿਹਾ ਸੀ, ਆਸ਼ੂ ਨੂੰ ਇਸ ਗੱਲ ਦੀ ਸਮਝ ਆ ਕਿ ਰਾਜਾ ਵੜਿੰਗ ਚੱਲੇ 2 ਮਹੀਨੇ, ਰਾਜਾ ਵੜਿੰਗ ਚੱਲੇ 6 ਮਹੀਨੇ। ਰਾਜਾ ਵੜਿੰਗ ਹੁਣ ਇੱਕ ਤੇ ਗਲਬਾ ਪਾ ਜਾਏਗਾ, ਦੂਜਾ ਕਿ ਰਾਜਾ ਵੜਿੰਗ ਦੀ ਇੱਕ ਸੀਨੀਅਰ ਲੀਡਰ ਦੇ ਨਾਲ ਵੀ ਖੱਟਪੱਟ ਹੋਈ ਆ। ਹੁਣ ਤੁਸੀਂ ਸਮਝ ਲੈਣਾ, ਦੁਆਬੇ ਵਾਲਾ ਬਿਜ਼ਨਸਮੈਨ ਵੀ ਆ। ਤਾਂ ਆਪਸ ਦੇ ਵਿੱਚ ਇਹਨਾਂ ਦਾ ਬੋਲ ਬੁਲਾਰਾ ਉਹਨਾਂ ਗੱਲਾਂ ਤੱਕ ਵੀ ਗਿਆ ਜਿਨ੍ਹਾਂ ਦਾ ਆਪਾਂ ਜ਼ਿਕਰ ਨਾ ਕਰੀਏ। ਰਾਜਾ ਤੇ ਰਾਣਾ ਇਹ ਬਹੁਤ ਖੇਬੜੇ ਆ, ਦੱਸਦੇ ਕਿ ਰਾਜੀਨਾਮੇ ਦੀ ਮੀਟਿੰਗ ਸੀ। ਤਾਂ ਕਹਿਣ ਦਾ ਭਾਵ ਹੈ ਕਿ ਰਾਜਾ ਵੜਿੰਗ, ਤੁਹਾਨੂੰ ਪਤਾ, ਅਸੀਂ ਵੀ ਜਾਣਦੇ ਬੜਾ ਨੇੜੇ ਤੋਂ, ਇਹ ਖੁੰਦਕੀ ਆ। ਹੁਣ ਉਹ ਭਾਵੇਂ ਰਹੇ ਮਹੀਨਾ 2 ਮਹੀਨੇ 6 ਮਹੀਨੇ, ਉਹ ਆਪਣੀਆਂ ਗੋਟੀਆਂ ਫਿੱਟ ਕਰ ਜਾਏਗਾ। ਤਾਂ ਆਉਣ ਵਾਲੇ ਸਮੇਂ 'ਚ ਭਾਰਤ ਭੂਸ਼ਣ ਆਸ਼ੂ ਵਾਸਤੇ ਤੇ ਤੁਹਾਨੂੰ ਪਤਾ ਹੀ ਹੈ ਨਾ, ਮੁਸ਼ਕਲਾਂ ਹੋਣਗੀਆਂ। ਸੋ ਫਿਰ ਮੈਨੂੰ ਲੱਗਦਾ ਕਿ ਆਸ਼ੂ ਨੇ ਇਹੀ ਸਮਾਂ ਵਿਚਾਰਿਆ ਕਿ ਹਾਂ ਭਾਈ ਅਸਤੀਫਾ ਦੇ ਦਿਓ। ਕਿ ਆਸ਼ੂ ਭਾਜਪਾ 'ਚ ਜਾਊਗਾ? ਹੁਣ ਮੇਨ ਗੱਲ ਤੇ ਇਹ ਰਹਿ ਗਈ। ਜੀ ਜੀ, ਜੇ ਆਸ਼ੂ ਜਾਊਗਾ ਤੇ ਮੇਰੇ ਖਿਆਲ ਦੇ ਨਾਲ ਇਸ ਧੜੇ 'ਚੋਂ ਇੱਕ ਅੱਧ ਚਿਹਰਾ ਫਿਰ ਕੋਈ ਹੋਰ ਵੀ ਜਾ ਸਕਦਾ, ਕਿਉਂਕਿ ਆਸ਼ੂ ਦੀ ਯਾਰੀ ਤੇ ਰਵਨੀਤ ਬਿੱਟੂ ਦੇ ਨਾਲ ਜੱਗ ਜਾ ਰਿਹਾ ਨਾ। ਤੁਸੀਂ ਵੇਖੋ, ਜਿੱਦਣ ਧੱਕੋ ਮੁੱਕੀ ਹੋਇਆ ਆਸ਼ੂ, ਤੇ ਉਦੋਂ ਸਭ ਤੋਂ ਪਹਿਲਾਂ ਆਂਦੇ ਹੁੰਦੇ ਨਾ, ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ। ਸਰ ਯਾਰ ਜਿਹੜੀ ਮਰਜ਼ੀ ਪਾਰਟੀ 'ਚ ਹੋਵੇ, ਪਰ ਜਦੋਂ ਯਾਰ ਤੇ ਭੀੜ ਪੈਂਦੀ ਆ ਤੇ ਨਦੀਆਂ ਚੀਰ ਕੇ ਆ ਖਲੋਂਦੇ ਨੇ। ਉਦੋਂ ਬਿੱਟੂ ਆਇਆ ਸੀ ਸਭ ਤੋਂ ਪਹਿਲਾਂ, ਯਾਦ ਕਰੋ। ਜੀ ਜੀ ਜੀ। ਤਾਂ ਇਸ ਕਰਕੇ ਰਵਨੀਤ ਬਿੱਟੂ ਨਾਲ ਬਹੁਤ ਲਿਹਾਜ਼ ਹੈ ਆਸ਼ੂ ਦੀ। ਕਿ ਆਸ਼ੂ ਭਾਜਪਾ 'ਚ ਜਾਵੇਗਾ?
ਇਹ ਵੀ ਇੱਕ ਵੱਡਾ ਪ੍ਰਸ਼ਨ। ਤੇ ਜੇ ਭਾਜਪਾ 'ਚ ਜਾਵੇਗਾ ਤਾਂ ਕੀ ਉਹ ਇਕੱਲਾ ਜਾਵੇਗਾ? ਤਾਂ ਇਸ ਕਰਕੇ ਕਾਂਗਰਸ ਦਾ ਇਹ ਖਲਾਰਾ ਜਿਹੜਾ ਹੈ ਉਹ ਪੈਣਾ ਹੀ ਪੈਣਾ ਸੀਗਾ। ਪਰ ਇਹਦੇ ਵਿੱਚ ਇਹ ਆ ਕਿ ਰਾਜਾ ਵੜਿੰਗ ਬਿਲਕੁਲ, ਮੈਂ ਕਹਿੰਦਾ ਕਿ ਉਹਨੇ ਖੁਸ਼ੀ ਜਤਾਈ ਹੈ ਜਾਂ ਨਹੀਂ ਜਤਾਈ, ਉਹ ਕਥਿਤ ਪੋਸਟ ਦੀ ਚਰਚਾ ਜ਼ਰੂਰ ਆ, ਪਰ ਅੰਦਰੋਂ ਢਿੱਡੋਂ ਤੇ ਖੁਸ਼ ਜ਼ਰੂਰ ਹੋਏਗਾ ਉੱਥੇ। ਜੀ, ਇਹ ਤਾਂ ਹੈ, ਪਰ ਉਧਰੋਂ ਇਸ ਧੜੇ ਨੇ ਵੀ ਤਾਂ ਸੈੱਟ ਕਰ ਦਿੱਤੀਆਂ ਨਾ ਗੋਟੀਆਂ ਆਪਣੇ ਵੱਲੋਂ। ਆਸ਼ੂ ਵਾਲੇ ਨੇ ਜਦੋਂ ਇਹਨਾਂ ਨੇ ਆਖਰੀ ਪ੍ਰਚਾਰ ਕੀਤਾ ਤਾਂ ਚੰਨੀ ਨੂੰ ਸਭ ਤੋਂ ਮੋਹਰਲੀ ਗੱਡੀ ਤੇ ਬਿਠਾ ਕੇ ਇਹਨਾਂ ਨੇ ਆਪਣਾ ਧੜਾ ਵੀ ਇੱਕ ਸਾਬਤ ਕਰਤਾ ਵੀ ਸਾਡੇ ਧੜੇ ਦਾ ਲੀਡਰ ਆ ਹੋਊਗਾ। ਪਰ ਦੇਖੋ ਹੁਣ ਗੱਲ ਤੁਰਦੀ ਦੇਖੋ ਗੁਰਪ੍ਰੀਤ ਜੀ, ਮੈਂ ਇਸ ਗੱਲ ਦੇ ਨਾਲ ਕਿਤੇ ਨਾ ਕਿਤੇ ਚੰਨੀ ਸਾਹਿਬ ਦੀ ਇਸ ਰਣਨੀਤੀ ਨਾਲ ਕਿਤੇ ਨਾ ਕਿਤੇ ਅਸਹਿਮਤੀ ਰੱਖਦਾ ਕਿ ਚਰਨਜੀਤ ਚੰਨੀ ਇੱਕ ਬਹੁਤ ਵੱਡਾ ਐਸੀ ਫੇਸ ਸਨ ਤੇ ਮੇਰੇ ਖਿਆਲ ਦੇ ਨਾਲ ਸਰ ਪ੍ਰਵਾਨਿਤ ਵੀ ਹੋ ਜਾਂਦੇ। ਜੀ, ਉਹਨਾਂ ਨੇ ਜੋ ਧੜੇਬੰਦੀ 'ਚ ਉਤਰਨ ਦਾ ਫੈਸਲਾ ਲਿਆ ਹੈ, ਮੈਂ ਉਸ ਨੂੰ ਰਾਜਸੀ ਲਿਹਾਜ਼ ਦੇ ਨਾਲ ਕੋਈ ਬਹੁਤਾ ਸੂਝ-ਬੂਝ ਵਾਲਾ ਨਹੀਂ ਗਿਣਦਾ ਕਿ ਠੀਕ ਆ ਉਹਨਾਂ ਨੇ ਕੰਪੇਨ 'ਚ ਜਾਣਾ ਸੀ, ਜਾਂਦੇ, ਪਰ ਜਿੱਦਾਂ ਕੜਵਲ ਨੂੰ ਸ਼ਾਮਲ ਕਰਾਉਣਾ ਜਾਂ ਜਿੱਦਾਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਇੱਕ ਧੜੇਬੰਦੀ ਦੇ ਨੁਮਾਇੰਦੇ ਵਜੋਂ ਉਹਨਾਂ ਦਾ ਸਿਆਸੀ ਸਫਾ ਦੇ ਵਿੱਚ ਛਾਉਣ ਦਾ ਜਿਹੜਾ ਉਹ ਚੱਸ ਸੀ, ਮੇਰੇ ਖਿਆਲ ਦੇ ਨਾਲ ਉਹ ਕੋਈ ਬਹੁਤਾ ਵਧੀਆ ਫੈਸਲਾ ਨਹੀਂ ਹੈ। ਜੀ, ਪਰ ਇਹ ਵੀ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਜਿਹੜੀ ਗੱਲ ਇਹ ਸੀ ਨਾ ਉਸ ਨੂੰ ਅੱਗੇ ਤੋਰਨ ਵਾਲੀ, ਇਹ ਵੀ ਮੇਰੀ ਕੱਲ ਕਿਸੇ ਕਾਂਗਰਸੀ ਲੀਡਰ ਦੇ ਨਾਲ ਜਿਹੜਾ ਸਾਰੇ ਪ੍ਰਚਾਰ 'ਚ ਉੱਥੇ ਮੌਜੂਦ ਰਿਹਾ, ਉਹਦੇ ਨਾਲ ਗੱਲ ਹੋ ਰਹੀ ਸੀ। ਉਹਨਾਂ ਦਾ ਕਹਿਣਾ ਸੀ ਕਿ ਇਹ ਦੇਣ ਵੀ ਉਸੇ ਵਿਅਕਤੀ ਦੀ ਹੈ। ਉਹਨੇ ਕਿਹਾ ਕਿ ਸਾਨੂੰ ਇੱਕ ਕਹਿ ਲਈਏ ਵੀ ਫੇਸ ਦੀ ਲੋੜ ਹੈ ਆਪਣੇ ਧੜੇ ਦੀ। ਤਾਂ ਫਿਰ ਉਹਨਾਂ ਨੇ ਜੇ ਚੰਨੀ ਸਾਹਿਬ ਫੇਸ ਬਣ ਰਹੇ ਨੇ ਧੜੇ ਦੀ, ਤਾਂ ਮੇਰੇ ਖਿਆਲ ਦੇ ਨਾਲ ਉਹ ਆਪਣਾ ਭਵਿੱਖ ਦੇ ਵਿੱਚ ਅੱਗੇ ਨੁਕਸਾਨ ਕਰਾ ਬੈਠੇ। ਜੀ, ਤੇ ਅੱਗੇ ਵੀ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਵੀ ਆਪਣਾ ਦਾ ਲਾਇਆ। ਤੇ ਅੱਗੇ ਜੇਕਰ ਆਪਾਂ ਇਸ ਤੋਂ ਖਬਰ ਅਗਲੀ ਵੱਲ ਚਲੀਏ ਤਾਂ ਉਧਰ ਖਬਰਾਂ ਇਹ ਆਈ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਕੈਬਨਿਟ ਮੀਟਿੰਗ ਦੇ ਵਿੱਚ ਆਪ ਹੀ ਫੈਸਲਾ ਕਰਕੇ ਇੱਕ ਇਹ ਫੈਸਲਾ ਕੀਤਾ ਕਿ ਹੁਣ ਮੁੱਖ ਮੰਤਰੀ ਸਾਹਿਬ ਦੀਆਂ ਕੁਝ ਤਾਕਤਾਂ ਚੀਫ ਸੈਕਟਰੀ ਦੇ ਕੋਲ ਚਲੇ ਗਈਆਂ, ਖਾਸ ਤੌਰ ਤੇ ਟਾਊਨ ਪਲੈਨਿੰਗ ਵਾਲੇ ਮਾਮਲੇ ਦੇ ਵਿੱਚ। ਉਸ ਨੂੰ ਲੈ ਕੇ ਲਗਾਤਾਰ ਵਿਰੋਧੀ ਜਿਹੜੇ ਨਿਸ਼ਾਨੇ ਸਾਧ ਰਹੇ ਨੇ, ਪਰ ਸਰਕਾਰ ਜਿਹੜੀ ਹੈ ਉਸ ਨੂੰ ਪ੍ਰਚਾਰ ਵੀ ਰਹੀ ਹੈ ਕਿ ਚੰਗੀ ਗੱਲ ਹੈ, ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸੌਖੀਆਂ ਹੋ ਜਾਣਗੀਆਂ, ਹੋਰ ਵੀ ਬਹੁਤ ਕੁਝ। ਪਰ ਕੀ ਲੱਗਦਾ ਜੀ, ਇਸ ਕੁੱਲ ਮਿਲਾ ਕੇ ਫੈਸਲਾ ਚੰਗਾ ਹੈ, ਮਾੜਾ ਹੈ, ਜਾਂ ਕੀ ਇਸ ਚੋਂ ਕੱਢ ਪਾ ਸਕਦੇ ਆਪਾਂ? ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਇਲਮ ਹੈ ਕਿ ਉਹਨਾਂ ਦੇ ਸਾਹਮਣੇ ਇੱਕ ਬੇਹੱਦ ਕਮਜ਼ੋਰ ਧਿਰ ਹੈ, ਵਿਰੋਧੀ ਧਿਰ, ਤੇ ਉਹ ਰਵਾਇਤੀ ਸਿਆਸਤ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦਾ ਕੰਮ ਕੀ ਹੈ, ਇਹਨਾਂ ਦਾ ਇੱਕ ਪੈਂਤੜ ਹੈ, ਇਹ ਬੰਦੇ ਨੂੰ ਬਦਨਾਮ ਬਹੁਤ ਕਰਦੇ ਆ। ਜਦੋਂ ਤੁਸੀਂ ਮੰਨ ਲਓ ਤੁਸੀਂ ਬਤੌਰ ਪੱਤਰਕਾਰ ਇਹਨਾਂ ਦੀ ਅੱਖ 'ਚ ਰੜਕਣ ਲੱਗ ਪਏ, ਇਹ ਹੋਰ ਕੁਝ ਨਹੀਂ ਤਾਂ ਤੁਹਾਡੇ ਪਰਸਨਲ ਮੁੱਦੇ ਮੰਨ ਲਓ ਜਾਂ ਹੋਰ ਨਹੀਂ ਤੇ ਫੋਟੋਆਂ ਐਡਿਟ ਕਰਵਾਉਣ ਲੱਗ ਜਾਣ। ਇਹ ਇੰਨੇ ਮਤਲਬ ਕਿ ਲੋਅਰ ਪੱਧਰ ਦੀ ਰਾਜਨੀਤੀ ਕਰਨ ਵਾਲੇ ਨੇ। ਇਸੇ ਤਰ੍ਹਾਂ ਇਹ ਰਵਾਇਤੀ ਬੰਦੇ ਨੂੰ, ਕਿਉਂਕਿ ਇਹਨਾਂ ਦਾ ਜਿਹੜਾ ਜੋ ਅਰਵਿੰਦ ਕੇਜਰੀਵਾਲ ਆ, ਮਾਫ ਕਰਨਾ, ਉਹ ਕੈਂਪ ਤੇ RSS ਵਾਲੇ ਲਾਉਂਦਾ ਰਿਹਾ ਨਾ, ਚਾਹੇ ਉਹ ਜਾਗਰਣ ਮੰਚ, ਮੇਰੇ ਕੋਲ ਤੇ ਫੋਟੋਆਂ ਨੇ, ਠੀਕ ਹੈ ਨਾ ਜੀ। तो मतलब कि ये जागरण मंच वालियां दे स्टेज शेयर करता रहे, ट्रेनिंग तो सारी उत्थों दी है ना। विवेकानंद फाउंडेशन किन्ने बनाई जी, दिल्ली का बहुत तगड़ा पत्रकार सी, ओदी किताब इन्होंने बैन करवाती सी बाद दे विच, जो किते मिल जावे ते किते पढ़ लेना। तो गल ये आ कि ये सारा कुछ जिहड़ा है ना वो भाजपा वाले करते। इदां भाजपा वाला तुसीं देखिआ ना, जदों तंत्र किसी नूं पैंदा टुट के, तो उन्होंने राहुल गांधी का देख लो किन्ने साल मजाक बना रखिआ। यही कुछ करते हैं अपनिया चीज़ों को जस्टिफाइबल बनाने वास्ते। ये मतलब कि मजीठिया हुण तुसीं देखो किन्नी वारी रेपीटिशन दे चुके आ मान साहब के मजीठिए दे वडेरियां ने डायर नूं सरोपा दिता जी, याद है, डिनर उत्थे कीता, जद के सरोपे वाला तो बिल्कुल तथ्य झूठ है, तथ्य झूठ है। तो किन्नी वारी मतलब वो की है, सिर्फ तो सिर्फ मजीठिया नूं परसनली टारगेट करना। तो मतलब कि ये इदां ही करते आ रवायती। मैं जिवें कहा कि इन्हां दे सामने जिहड़ी विरोधी धिर आ उहदियां कमजोरियां भी हैगियां, इन्हां दे ये टुट के पै जांदे आ। इन्हां नूं पता है बड़ी कमजोर धिर आ, इन्हें विरोध सोशल मीडिया ते करना, सोशल मीडिया ते हाले भी इन्हां दा तंत्र मंत्र तगड़ा है।
ਅੱਜ ਵੀ ਤੁਸੀਂ ਦੇਖੋ ਇਹਨਾਂ ਦੇ ਜਿਹੜੇ ਮਤਲਬ ਕਿ ਚਿੱਲੇ ਚਪਟੇ ਇੱਥੋਂ ਤੱਕ ਕਿ ਸੁਹਿਰਦ ਪੱਤਰਕਾਰ ਗਿਣੇ ਜਾਂਦੇ ਬਲਤੇਜ ਪੰਨੂ ਹੋਰਾਂ ਨੇ ਵੀ ਜਿਹੜੀ ਇੱਕ ਪੋਸਟ ਪਾਈ ਆ ਉਹਦੇ ਵਿੱਚ ਜੀ ਐਰੋਗੈਂਸੀ ਦੇਖੋ ਕਿਸ ਤਰ੍ਹਾਂ ਹੁੰਦੀ ਹੈ ਸ਼ਬਦਾਵਲੀ ਦੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅੱਜ ਵੀ ਇਹਨਾਂ ਦਾ ਤੰਤਰ ਇਸ ਪੱਧਰ ਦਾ ਹੈ ਕਿ ਬਈ ਇਹ ਬੰਦੇ ਨੂੰ ਜਾਂ ਧਿਰ ਨੂੰ ਬਹੁਤ ਬਦਨਾਮ ਕਰ ਦਿੰਦੇ ਆ, ਟੁੱਟ ਕੇ ਬਹਿ ਜਾਂਦੇ ਆ। ਤਾਂ ਇਹਨਾਂ ਨੇ ਕਿਤੇ ਨਾ ਕਿਤੇ ਇਸ ਗੱਲ ਨੂੰ ਜਸਟੀਫਾਈਬਲ ਕੀਤਾ ਕਿ ਦੇਖੋ ਜੀ ਤੁਸੀਂ ਸਿਨਹਾ ਸਾਹਿਬ ਦਾ ਯਾਨੀ ਇਸ ਅਫਸਰ ਦਾ ਅਪਮਾਨ ਕਰ ਰਹੇ ਹੋ, ਚੀਫ ਸੈਕਟਰੀ ਦਾ, ਇਹ ਤੁਸੀਂ ਵਿਕਾਸ ਦੇ ਵਿੱਚ ਰੋੜਾ ਡਾ ਰਹੇ ਹੋ, ਫਲਾਂ ਟਮਕਾਹਾਂ, ਤੁਹਾਡੇ ਵੇਲੇ ਕੀ ਸੀ, ਇਦਾਂ ਉਦਾਂ। ਇਹਨਾਂ ਨੂੰ ਪਤਾ ਕਿ ਇੱਕ ਦਿਨ ਦੀ ਗੱਲ ਹੁੰਦੀ, ਉਹ ਦਿਨ ਇਹਨਾਂ ਨੇ ਕੱਲ ਕੱਢ ਲਿਆ, ਅੱਜ ਨਤੀਜਾ ਸੀ, ਅੱਜ ਉਹ ਮੁੱਦਾ ਰੁਲ ਗਿਆ। ਪਰ ਸਰ ਵਿਕਾਸ ਅਥਾਰਟੀਆਂ ਦੀ ਤੇ ਗੱਲ ਛੱਡ ਦਿਓ। ਹੁਣ ਦੇਖੋ ਵਿਕਾਸ ਅਥਾਰਟੀਆਂ ਨੇ ਜਿਹੜੀਆਂ ਉਹ ਬਿਲਕੁਲ ਮਲਾਈਦਾਰ ਕੰਮ ਹੈ। ਉਹਦੇ ਵਿੱਚ ਚੀਫ ਸੈਕਟਰੀ ਦਾ ਬੈਠਣਾ ਜਾਂ ਚਾਰਜ ਲੈ ਲੈਣਾ ਉਹਦਾ ਸਿੱਧਾ ਮਤਲਬ ਹੈ ਕਿ ਦਿੱਲੀ ਦਰਬਾਰ ਜਿਹੜਾ ਹੈ ਉਹ ਸਿੱਧਾ ਮਤਲਬ ਕਿ ਚੀਫ ਸੈਕਟਰੀ ਤੋਂ ਆਪਣੇ ਕੋਲ ਰਿਪੋਰਟ ਕਰਵਾਏਗਾ। ਦੂਜੀ ਗੱਲ ਮਾਫ ਕਰਨਾ ਕਿ ਜੇ ਤੁਸੀਂ ਵੇਖੋਗੇ ਦੂਸਰੇ ਪਾਸੇ ਦੂਸਰੇ ਪੱਖ ਤੋਂ ਵੇਖੋਗੇ ਤੇ ਇਹਨਾਂ ਨੇ ਤੇ ਇੱਕ ਹੋਰ ਕੰਮ ਕੀਤਾ, ਪੰਜਾਬ ਡਿਵੈਲਪਮੈਂਟ ਕਮਿਸ਼ਨ ਬਣਾਇਆ ਇਹਨਾਂ ਨੇ, ਪੀਡੀਸੀ। ਸਰ ਉਹਦੇ ਵਿੱਚ ਬਾਹਰੋਂ ਬੰਦੇ ਲਿਆ ਕੇ ਬਿਠਾ ਦਿੱਤੇ ਤੇ ਇਹ ਕਹਿ ਦਿੱਤਾ ਕਿ ਚੀਫ ਸੈਕਟਰੀ ਵਾਲੀ ਕੋਈ ਵੀ ਜਿਹੜੀ ਮੀਟਿੰਗ ਹੈ ਉਹਦੀ ਰਿਪੋਰਟਿੰਗ ਇਹਨਾਂ ਨੂੰ ਆਏਗੀ। ਤੇ ਕਮਾਲ ਦੀ ਗੱਲ ਹੈ ਕਿ ਅਤੀ ਮਹੱਤਵਪੂਰਨ ਕਈ ਮੰਤਰਾਲੇ ਮਹਿਕਮੇ ਉਹਨਾਂ ਨੂੰ ਦੇ ਦਿੱਤੇ, ਖੇਤੀਬਾੜੀ ਵਰਗਾ। ਹੁਣ ਤੁਸੀਂ ਵੇਖੋ ਕਿ ਜਿਹੜਾ ਬੰਦਾ ਪੰਜਾਬ ਦੇ ਇਤਿਹਾਸ ਤੋਂ, ਭੂਗੋਲਕ ਤੋਂ, ਸਮਾਜਿਕ ਪੱਖ ਤੋਂ ਕਿਤੋਂ ਵਾਕਫ ਹੀ ਨਹੀਂ, ਖੇਤੀਬਾੜੀ ਤੋਂ ਵਾਕਫ ਹੀ ਨਹੀਂ, ਉਹਨੂੰ ਖੇਤੀਬਾੜੀ ਮਹਿਕਮਾ ਦਿੱਤਾ। ਮਤਲਬ ਕਿ ਹਰੇਕ ਜਗ੍ਹਾ ਤੇ ਇਹਨਾਂ ਨੇ ਆਪਣੇ ਬੰਦੇ ਬਿਠਾ ਦਿੱਤੇ ਆ। ਸਿਹਤ ਮੰਤਰਾਲੇ 'ਚ ਦੇਖ ਲਓ, ਸਿਹਤ ਮੰਤਰੀ ਦਾ OSD ਲਾਤਾ ਬਾਹਰੋਂ ਲਿਆ ਕੇ। ਸੋ ਬਿਲਕੁਲ ਹੁਣ ਤੇ ਤੁਸੀਂ ਭੁੱਲ ਹੀ ਜਾਓ, ਮੁੱਖ ਮੰਤਰੀ ਛੱਡੋ, ਹੁਣ ਆਪਦੇ ਮੰਤਰੀਆਂ ਦੇ ਵੀ ਗੇਰ ਨਿਕਲੇ ਵੇਖ ਲਿਓ। ਸੋ ਇਸ ਵਾਸਤੇ ਮੈਂ ਸਮਝਦਾ ਕਿ ਇਹ ਗੱਲਾਂ ਹੁਣ ਰੁਕਣੀਆਂ ਨਹੀਂ, ਉਹ ਸਗੋਂ ਗੱਭਰੂ ਦੀ ਪਕੜ ਪਲਾਸ ਵਰਗੀ, ਉਹ ਤੇ ਪਕੜ ਹੁਣ ਪਲਾਸ ਵਰਗੀ ਕਰਨਗੇ। ਸੋ ਇਸ ਵਾਸਤੇ ਇਹ ਤਾਂ ਭੁੱਲ ਜਾਓ ਕਿ ਇਸ ਮਾਮਲੇ ਦੇ ਵਿੱਚ ਕੋਈ ਰਹਿਤ ਹੋਏਗੀ। ਸਗੋਂ ਇਸ ਜਿੱਤ ਦੇ ਨਾਲ, ਕਿਉਂਕਿ ਸਾਰਾ ਇਲੈਕਸ਼ਨ ਜਿਹੜਾ ਦਿੱਲੀ ਵਾਲਿਆਂ ਡਿਜ਼ਾਈਨ ਕੀਤਾ, ਦਿੱਲੀ ਵਾਲਿਆਂ ਨੇ ਲੜਿਆ, ਕੇਜਰੀਵਾਲ ਦੀ ਇਹਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਸੀਗੀ, ਤਾਂ ਭਗਵੰਤ ਮਾਨ ਹੋਰ ਵੀ ਆਪਣੀ ਪੋਜੀਸ਼ਨ ਜਿਹੜੀ ਆ ਕਮਜ਼ੋਰ ਕਰ ਜਾਣਗੇ ਜੀ। ਪੋਜੀਸ਼ਨ ਤਾਂ ਪਹਿਲਾਂ ਹੀ ਸਭ ਨੂੰ ਪਤਾ ਹੈ ਕਿ ਕਿੱਥੇ ਖੜੇ ਨੇ, ਕਿਉਂਕਿ ਜਦੋਂ ਤੁਸੀਂ ਇਦਾਂ ਦੀਆਂ ਚੀਜ਼ਾਂ ਤੇ ਰਿਟੈਲੀਏਟ ਹੀ ਨਹੀਂ ਕਰੋਗੇ ਤਾਂ ਫਿਰ ਗੱਲ ਕਿੱਥੇ ਜਾ ਕੇ ਖੜਦੀ ਹੈ। ਉਧਰ ਕਹਿੰਦੇ ਕਾਰੋਬਾਰੀ ਦਾ ਪਰਿਵਾਰ ਮ੍ਰਿਤਕ ਮਿਲਿਆ, ਇਹ ਕੌਣ ਸੀ ਕਾਰੋਬਾਰੀ ਤੇ ਕਿੱਥੋਂ ਦੀ ਖਬਰ ਹੈ? ਦੇਖੋ ਇਹ ਸਾਡੇ ਗੁਆਂਢ ਪਿੰਡ ਦਾ ਹੀ ਸੀਗਾ, ਸਿੱਖ ਵਾਲੇ ਦਾ। ਇਹ ਜਿਹੜਾ ਤੁਸੀਂ ਬਾਬਾ ਜੋਨੀ ਦੇਖਿਆ, ਨੀਲਾ ਢੱਕਣ ਵਾਲਾ ਜਿਹਨੂੰ ਕਹਿੰਦੇ ਆ, ਹਾਂਜੀ ਹਾਂਜੀ, ਤੇ ਇਹ ਉਹਦਾ ਪਿੰਡ ਵੀ ਇਹੋ ਆ, ਸਾਡੇ ਨਾਲ ਦਾ ਹੀ ਆ ਬਾਬਾ ਨੀਲਾ ਨੂੰ। ਵੈਸੇ ਉਹਦਾ ਨਾਂ ਰਵਿੰਦਰ ਸਿੰਘ ਜੋਨੀ ਆ ਜੀ। ਇਹ ਸਿੱਖ ਵਾਲਾ ਪਿੰਡ ਹੈ ਜੀ, ਲੰਬੀ ਦੇ ਬਿਲਕੁਲ ਨਾਲ। ਤੇ ਇਹ ਇੱਥੋਂ ਦਾ ਪਰਿਵਾਰ ਸੀ, ਪਹਿਲਾਂ ਇਹ ਗੁੜਗਾਵਾਂ ਰਹਿੰਦੇ ਸਨ, ਫਿਰ ਇਹ ਮੋਹਾਲੀ ਆਏ, ਪ੍ਰਾਪਰਟੀ ਵਗੈਰਾ ਦਾ ਕੰਮ ਕਰਦਾ ਸੀਗਾ ਇਹ ਬੰਦਾ। ਇਹਦਾ ਕੋਈ ਬੱਚਾ ਸੀਗਾ, ਸ਼ਾਇਦ ਉਹਦਾ ਨਾਮ ਉਦੇ ਕੇ ਅਵੇ, ਉਹ ਸਿਧਰਾ ਸੀਗਾ। ਤੇ ਇਹ ਤਿੰਨੇ ਫੋਰਚੂਨਰ ਗੱਡੀ 'ਚ ਆਏ ਨੇ ਇੱਧਰ ਰਾਜਪੁਰੇ ਤੋਂ ਹਰਿਆਣੇ ਵਾਲੀ ਸਾਈਡ ਨੂੰ ਨਿਕਲ ਕੇ, ਤੇ ਫਿਰ ਉੱਥੇ ਦੱਸਦੇ ਆ ਕਿ ਫੋਰਚੂਨਰ ਸਟਾਰਟ ਹੀ ਖੜੀ ਸੀ। ਜਦੋਂ ਕੋਈ ਖੇਤ ਨੂੰ ਆਇਆ, ਉਹਨਾਂ ਨੇ ਵੇਖਿਆ ਕਿ ਡੈਡ ਬੋਡੀਜ਼ ਪਈਆਂ ਨੇ, ਫਿਰ ਪੁਲਿਸ ਨੂੰ ਇਤਲਾਹ ਕੀਤੀ। ਜਦੋਂ ਪੁਲਿਸ ਆਈ ਆ ਤੇ ਜਿਹੜਾ ਇਹ ਮੁਖੀ ਸੀ, ਇਸ ਟੱਬਰ ਦਾ ਮੁਖੀ ਸੀ, ਇਹਦੇ ਹੱਥ 'ਚ ਹੀ ਪਿਸਟਲ ਸੀਗਾ। ਤੇ ਸਮਝਿਆ ਇਹ ਜਾਂਦਾ ਹੈ ਕਿ ਗੁਰਪ੍ਰੀਤ ਜੀ ਹੋ ਸਕਦਾ ਹੈ ਕਿ ਇਹਨੇ ਪਹਿਲਾਂ ਆਪਣੇ ਬੱਚੇ ਨੂੰ ਗੋਲੀ ਮਾਰੀ ਹੋਵੇ, ਸੰਦੀਪ ਸਿੰਘ ਨੇ, ਫਿਰ ਆਪਦੀ ਵਾਈਫ ਤੇ ਜਿਹੜਾ ਉਹਦਾ ਮੁੰਡਾ ਆ ਅਵੇ, ਇਹਨਾਂ ਨੂੰ ਗੋਲੀਆਂ ਮਾਰੀਆਂ, ਜਾਂ ਇਹਨਾਂ ਨੂੰ ਗੋਲੀਆਂ ਮਾਰ ਕੇ ਆਪਣੇ ਆਪ ਨੂੰ ਜੀ। ਤਾਂ ਮਤਲਬ ਕਿ ਇਸ ਤਰ੍ਹਾਂ ਦਾ ਮੁੱਢਲੇ ਤੌਰ ਤੇ ਪੁਲਿਸ ਦਾ ਸ਼ੱਕ ਹੈ ਕਿ ਪਰਿਵਾਰ ਨੂੰ, ਯਾਨੀ ਦੋਵਾਂ ਮਾਂ ਤੇ ਪੁੱਤ ਨੂੰ ਮਕਾਉਣ ਤੋਂ ਬਾਅਦ ਹੋ ਸਕਦਾ ਫਿਰ ਇਹਨੇ ਆਪ ਨੂੰ ਅਖੀਰ 'ਚ ਸ਼ੂਟ ਕੀਤਾ ਹੋਵੇ। ਤੇ ਕਾਰਨ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਕਿ ਕੀ ਕੋਈ ਫਾਈਨੈਂਸ਼ੀਅਲੀ ਕੋਈ ਹਾਲਾਤ ਇਸ ਤਰ੍ਹਾਂ ਦੇ ਆ ਗਏ ਸਨ। ਤੁਹਾਨੂੰ ਯਾਦ ਹੋਣਾ ਅੱਗੇ ਇੱਕ ਇੱਥੇ ਹੀ ਆਪਾਂ ਦੇਖਿਆ ਸੀਗਾ ਨਾ, ਹਰਿਆਣੇ ਵਾਲੀ ਸਾਈਡ 5 ਕੇ 7 ਜੀ ਮਰੇ ਸਨ, ਆ ਥੋੜਾ ਸਮਾਂ ਪਹਿਲੇ। ਜੀ ਜੀ।
ਅੱਜ ਕੱਲ ਤੁਹਾਨੂੰ ਪਤਾ ਹੀ ਆ, ਸਮੂਹਿਕ ਤੌਰ ਤੇ ਨਾ ਖੁਦਕੁਸ਼ੀਆਂ ਦਾ ਬੜਾ ਸਿਲਸਿਲਾ ਚੱਲਦਾ ਪਿਆ ਗੁਰਪ੍ਰੀਤ ਜੀ। ਇਸੇ ਕਰਕੇ ਮੈਂ ਕਹਿੰਦਾ ਹੁੰਨਾ ਕਿ ਯਾਰ ਵੀ ਕਿਤੇ ਨਾ ਕੋਈ ਐਸੀ ਜਗ੍ਹਾ ਰੱਖੋ ਜਿੱਥੇ ਸਾਰਾ ਕੁਝ ਡੰਪ ਕਰ ਸਕੋ। ਸਮੱਸਿਆਵਾਂ ਆਉਂਦੀਆਂ ਹੀ ਰਹਿਣੀਆਂ ਨੇ, ਇਹ ਜ਼ਿੰਦਗੀ ਦੀ ਗੱਡੀ ਆ ਜਿਹੜੀ, ਇਹਨੂੰ ਰੈੱਡ ਲਾਈਟ ਕਿਤੇ ਨਾ ਕਿਤੇ ਮਿਲ ਹੀ ਜਾਣੀ ਹੈ। ਸੋ ਇਸ ਕਰਕੇ ਉਸ ਰੈੱਡ ਲਾਈਟ ਤੇ ਘਬਰਾਓ ਨਾ, ਕਾਹਲੀ ਨਾ ਪਾਓ। ਤਾਂ ਤੁਹਾਨੂੰ ਕੋਈ ਨਾ ਕੋਈ ਸੱਜਣ, ਕੋਈ ਨਾ ਕੋਈ ਯਾਰ, ਕੋਈ ਨਾ ਕੋਈ ਰਿਸ਼ਤਾ, ਕੋਈ ਨਾ ਕੋਈ ਐਸੀ ਜਗ੍ਹਾ ਜ਼ਰੂਰ ਰੱਖਣੀ ਚਾਹੀਦੀ ਹੈ ਜਿੱਥੇ ਦੁੱਖ ਦਰਦ ਡੰਪ ਕਰ ਸਕੋ ਜਾ ਕੇ, ਤੇ ਬਿਨਾਂ ਝਿਜਕ ਤੋਂ। ਨਹੀਂ ਜੀ ਤਾਂ ਜੀ ਨਹੀਂ ਤੇ ਅੱਜ ਦਾ ਜਿਹੜਾ ਜ਼ਮਾਨਾ ਹੈ ਸਰ, ਇਹਦੇ ਵਿੱਚ ਬਹੁਤ ਲੋਕ, ਇਹ ਤੇ ਸਟੱਡੀ ਨਹੀਂ ਹੋ ਰਹੀ, ਬਹੁਤ ਲੋਕ ਪੰਜਾਬ ਦੇ ਜਿਹੜੇ ਆ ਮੇਰੇ ਖਿਆਲ ਦੇ ਨਾਲ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਨੇ। ਜੀ, ਇਹ ਤਾਂ ਹੈ। ਬਹੁਤ ਸਾਰੇ ਲੋਕ, ਕਿਉਂਕਿ ਜਿਸ ਤਰੀਕੇ ਦਾ ਯੁੱਗ ਚੱਲ ਰਿਹਾ ਹੈ, ਇੰਨੀ ਗਤੀ ਦੇ ਨਾਲ ਹਰੇਕ ਚੀਜ਼ ਦੌੜ ਰਹੀ ਹੈ, ਇਹ ਸਭ ਦੇ ਵਿਚਾਲੇ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਨਾਲ ਵੀ ਲੋਕ ਜੂਝ ਰਹੇ ਨੇ। ਉਧਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਇੱਕ IAS ਦੇ ਪਤੀ ਉੱਤੇ ਕੇਸ ਦਰਜ ਹੋਇਆ। ਦੇਖੋ ਗੱਲ ਇਹ ਆ ਕਿ ਇਹ ਤੁਹਾਨੂੰ ਪਤਾ ਹੀ ਹੈ, ਜਲੰਧਰ ਦਾ ਮਾਮਲਾ, ਪਲਾਟ ਦਾ ਰੌਲਾ, ਤੇ ਜੀ ਉੱਥੇ ਕੋਈ ਮਿੱਟੀ ਪਾਈ ਜਾ ਰਹੀ ਸੀਗੀ, ਤੇ ਉਹਤੇ ਬਾਅਦ ਜੋ ਇੱਕ ਕਲੇਰ ਫੈਮਿਲੀ ਆ, ਸਟੀਫਨ ਕਲੇਰ ਤੇ ਉਹਦੀ ਘਰਵਾਲੀ ਬਬੀਤਾ ਕਲੇਰ, ਇਹਨਾਂ ਦੇ ਗਨਮੈਨ ਨੇ ਗੋਲੀ ਚਲਾ ਦਿੱਤੀ, ਤੇ ਉਹ ਜੀ ਗੋਲੀ ਕਿਸੇ ਬੰਦੇ ਦੇ ਵੱਜੀ ਲੱਤ 'ਚ। ਜਦੋਂ ਮਜ਼ਦੂਰ ਦੇ ਲੱਤ 'ਚ ਵੱਜੀ, ਹਾਂਜੀ, ਮਜ਼ਦੂਰ ਦੇ ਲੱਤ 'ਚ ਵੱਜ ਗਈ, ਜਿਹੜਾ ਉੱਥੇ ਕੰਮ ਕਰ ਬਿਲਕੁਲ, ਰਿਹਾ ਸੀ। ਜਿਹੜਾ ਕੰਮ ਕਰਦਾ ਸੀਗਾ, ਉਹਨੂੰ ਤੇ ਲੈ ਚੱਲਿਆ ਸੀ ਲੱਖੋਂ। ਚਲੋ ਹੋ ਸਕਦਾ ਨੇ ਫਾਇਰ ਹੀ ਲੱਤਾਂ ਨੂੰ ਮਾਰਿਆ ਹੋਵੇ, ਪੈਰਾਂ ਨੂੰ ਮਾਰਿਆ ਜੀ ਹੋਵੇ। ਇਹ ਕਹਿੰਦੇ ਆ ਕਿ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਹੈ ਜੀ। ਪਰ ਚੰਗੀ ਗੱਲ ਇਹ ਮੈਂ ਮੰਨਦਾ, ਆਮ ਆਦਮੀ ਪਾਰਟੀ ਦੀ, ਆਮ ਆਦਮੀ ਸਰਕਾਰ ਦੀ ਕਹਿ ਲਓ, ਕਿ ਇਹ ਜਿਹੜੇ ਆਗੂ ਆ ਸਟੀਫਨ ਸਾਹਿਬ ਜਾਂ IS ਆ, ਵੈਸੇ ਤੇ ਇਹ ਵੀ ਕਮਾਲ ਦੀ ਗੱਲ ਹੈ ਨਾ ਕਿ ਆਗੂਆਂ ਦੇ ਘਰੋਂ ਹੀ ਬੀਬੀਆਂ ਜਿਹੜੀਆਂ IS ਹੋਣਗੀਆਂ, ਤਾਂ ਸਰਕਾਰ ਦੇ ਵਿੱਚ ਫਿਰ ਕਿਸ ਤਰ੍ਹਾਂ ਦਾ ਕੰਮਕਾਰ ਚੱਲਦਾ ਹੋਊਗਾ। ਤੁਸੀਂ ਸਮਝ ਹੀ ਸਕਦੇ ਹੋ ਨਾ ਕਿ ਇੱਕ ਮੌਕੇ ਦਾ ਅਫਸਰ ਹੈ ਜਿਹੜਾ, ਉਹਦਾ ਪਰਿਵਾਰ ਦਾ ਇੱਕ ਹਿੱਸਾ ਜੇ ਸਰਕਾਰ ਦੀ ਪਾਰਟੀ ਦਾ ਹੈ, ਤਾਂ ਤੁਸੀਂ ਕਿਤੇ ਨਾ ਕਿਤੇ ਇਹਨੂੰ ਆਪਾਂ ਕੌਨਫਲਿਕਟ ਆਫ ਇੰਟਰਸਟ ਨਾ ਵੀ ਗਿਣੀਏ, ਪਰ ਸਿਧਾਂਤਕ ਤੌਰ ਤੇ ਕੁਛ ਨਾ ਕੁਛ ਚੀਜ਼ ਤੇ ਜਿਹੜੀ ਹੈ ਨਾ ਸੋਚਣ ਵਿਚਾਰ ਦੀ। ਤਾਂ ਖੈਰ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ, ਅਸਲਾ ਐਕਟ ਸਮੇਤ ਕਈ ਧਾਰਾਵਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ, ਵਰਤਿਆ ਗਿਆ ਹਥਿਆਰ ਕਹਿੰਦੇ ਆ ਕਿ ਜ਼ਬਤ ਕਰ ਲਿਆ ਗਿਆ। ਤਾਂ ਗੱਲ ਇਹ ਆ ਕਿ ਜਲਦੀ ਹੀ ਦੱਸਦੇ ਆ ਕਿ ਪੁਲਿਸ IS ਅਫਸਰ ਜਿਹੜੀ ਬੀਬੀ ਬਬੀਤਾ ਹੈ ਤੇ ਸਟੀਫਨ ਹੈ ਜਿਹੜਾ ਉਹਦਾ ਪਤੀ ਆ, ਨੋਟਿਸ ਜਾਰੀ ਕਰੇਗੀ ਤੇ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਜ਼ਰੂਰ ਕਰਵਾਇਆ ਜਾਏਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਪਰਚਾ ਤੇ ਜ਼ਰੂਰ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਤੁਸੀਂ ਵੇਖੋ ਕਿ ਪੁਲਿਸ ਜਿਹੜੀ ਆ ਉਹ ਕਿੱਦਾਂ ਚੱਲ ਰਹੀ ਹੈ ਕਿ ਅਸੀਂ ਉਹਨਾਂ ਨੂੰ ਨੋਟਿਸ ਭੇਜਾਂਗੇ, ਪਹਿਲਾਂ ਉਹ ਜਾਂਚ ਦੇ ਵਿੱਚ ਜੀ ਸ਼ਾਮਲ ਹੋਣਗੇ। ਇਹਦਾ ਜੀ ਮਤਲਬ ਇਹ ਆ ਕਿ ਪਹਿਲਾਂ ਜਾਂਚ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਹੋ ਸਕਦਾ ਕੋਈ ਕਾਰਵਾਈ ਪਾਈ ਜਾਵੇ। ਪਰ ਗੱਲ ਜਿਹੜੀ ਹੈ ਨਾ ਉਹ ਕੋਈ, ਸ਼ਾਇਦ ਤੁਸੀਂ ਵੀ ਦੱਸ ਦੇਣਾ ਮੈਨੂੰ, ਕਿ ਕੋਈ ਪਲਾਟ ਦਾ ਰੌਲਾ ਦੱਸਿਆ ਐਵੇਂ ਹੀ ਹੈ ਨਾ ਜੀ, ਕੋਈ ਝਗੜਾ ਪਲਾਟ ਦਾ। ਜੀ ਜੀ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਨ ਹੈ ਉਹਨੂੰ ਦੇਖਣਾ ਪਊਗਾ ਕਿ ਹੇਠਾਂ ਵੀ ਪ੍ਰਾਪਰਟੀਆਂ ਦੇ ਬਹੁਤ ਰੌਲੇ ਪੈ ਰਹੇ ਇਹਨਾਂ ਬੰਦਿਆਂ ਦੇ। ਮਤਲਬ ਕਿ ਇੱਕ ਦੇ ਪ੍ਰਾਪਰਟੀ ਬਣਾਉਣ ਨੂੰ ਲੈ ਕੇ, ਇੱਕ ਪ੍ਰਾਪਰਟੀ ਦੇ ਇਹਨਾਂ ਦੇ ਰੌਲੇ ਵੀ ਬਹੁਤ ਨੇ, ਡਿਸਪਿਊਟਡ ਪ੍ਰਾਪਰਟੀਆਂ ਵੀ ਜਿਹੜੀਆਂ ਨੇ ਨਾ, ਉਹ ਵੀ ਇਹਨਾਂ ਦੇ ਬੰਦੇ ਮੱਲ ਮਾਰ ਕੇ ਆਪਦੇ ਪਰਾਂ ਦੇ ਥੱਲੇ ਕਰਨ ਨੂੰ ਫਿਰਦੇ ਆ। ਜਿਵੇਂ ਭੁੱਲਰ ਤੇ ਦੋਸ਼ ਲਾ ਦਿੱਤਾ NRI ਬੀਬੀ ਨੇ, ਲਾਲਪੁਰਾ ਵਿਧਾਇਕ ਆ, ਉਹਦੇ ਸਾਲੇ ਤੇ ਦੋਸ਼ ਲੱਗਾ ਕਿ 3 ਕਿੱਲੇ ਜ਼ਮੀਨ ਉਹ 6 ਲੱਖ ਚ ਵਾਹੁਣ ਨੂੰ ਫਿਰਦਾ, ਉਹਦੀ ਵੀਡੀਓ ਵੀ ਵਾਇਰਲ ਹੋਈ। ਤਾਂ ਮਤਲਬ ਕਿ ਇਹਨਾਂ ਚੀਜ਼ਾਂ ਤੇ ਧਿਆਨ ਰੱਖ ਲੈਣ, ਵੀ ਤੇ ਬੁਰੀ ਹੋਊਗੀ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ 'ਚ। ਜੀ। ਸੋ ਅੱਗੇ ਜੇਕਰ ਚੱਲੀਏ ਤਾਂ ਅੰਤਰਰਾਸ਼ਟਰੀ ਪੱਧਰ ਦੀ ਖਬਰ ਤੇ ਵੀ ਚਾਨਣਾ ਪਾ ਲੈਂਦੇ ਆ। ਉਧਰ ਇਜ਼ਰਾਈਲ ਤੇ ਈਰਾਨ ਆਮੋ ਸਾਹਮਣੇ ਸੀ। ਇਸ ਸਭ ਦੇ ਵਿਚਾਲੇ ਇਜ਼ਰਾਈਲ ਦੇ ਨਾਲ ਯਾਰੀ ਨਿਭਾਈ ਅਮਰੀਕਾ ਨੇ ਤੇ ਹਮਲਾ ਦਾਗ ਦਿੱਤਾ ਈਰਾਨ ਦੇ ਉੱਪਰ। ਪਰ ਉਸ ਤੋਂ ਬਾਅਦ ਈਰਾਨ ਨੇ ਜੋ ਕੀਤਾ ਹੈ ਉਹ ਉਸਨੇ ਅੱਧੀ ਦੁਨੀਆ ਨੂੰ ਕਹਿ ਦਈਏ ਚਿੰਤਾ ਚ ਪਾ ਦਿੱਤਾ ਹੈ। ਉਹ ਬਹੁਤ ਹੀ ਮਹੱਤਵਪੂਰਨ ਸਟ੍ਰੈਚ ਜਿਹੜਾ ਜਿੱਥੋਂ ਸਮੁੰਦਰੀ ਬੇੜੇ ਲੰਘਦੇ ਨੇ ਵਪਾਰਕ ਤੌਰ ਦੇ ਉੱਪਰ ਵਪਾਰ ਕਰਨ ਦੇ ਲਈ, ਤਾਂ ਉਸ ਨੂੰ ਬੰਦ ਕਰ ਦੇਣ ਨੇ ਕਈ ਚਿੰਤਾ ਵਧਾਈਆਂ ਨੇ ਕਹਿੰਦੇ। ਬਿਲਕੁਲ ਜੀ, ਉਹ ਹਾਰਮੋਜ਼ ਜਿਹੜਾ ਸਟ੍ਰੇਟ ਹੈ ਕਿ ਉਸ ਨੂੰ ਅਸੀਂ ਬਲੌਕ ਕਰ ਦੇ। ਤਾਂ ਦੇਖੋ ਇੰਡੀਆ ਵਾਸਤੇ ਹੀ ਨਹੀਂ, ਕਈਆਂ ਵਾਸਤੇ ਉਹ ਵਿਪਤਾ ਦਾ ਸਬੱਬ ਬਣੇਗਾ। ਜਿਵੇਂ ਆਪਣਾ ਹੁਣ ਇੰਡੀਆ ਦੇ ਵਿੱਚ ਵੇਖੀਏ ਤਾਂ ਕੱਚੇ ਤੇਲ ਦਾ ਇੱਕ ਬਹੁਤ ਵੱਡਾ ਹਿੱਸਾ ਉੱਥੋਂ ਆਉਂਦਾ, ਗੈਸ ਦਾ ਹਿੱਸਾ
ਉਥੋਂ ਆਉਂਦਾ ਹੈ। ਪਰ ਜੇ ਉਹ ਉਧਰੋਂ ਨਾਲ, ਕਿਉਂਕਿ ਹੂਤੀ, ਹਿਜ਼ਬੁੱਲਾ ਤੇ ਹਮਾਸ ਵਾਲੇ ਉਹ ਵੀ ਤੇ ਐਂਟੀ ਇਜ਼ਰਾਈਲੀ ਆ ਨਾ, ਜੇ ਉਹ ਰੈੱਡ ਸੀ ਬੰਦ ਕਰ ਦਿੰਦੇ ਆ ਤਾਂ ਦੁਨੀਆ ਦਾ ਇੱਕ ਬਹੁਤ ਵੱਡਾ ਹਿੱਸਾ ਵਪਾਰਕ ਘਾਟੇ ਤੋਂ ਪ੍ਰਭਾਵਿਤ ਹੋਏਗਾ। ਤੇ ਇੰਡੀਆ ਦਾ ਜਿਹੜਾ ਕਰੂਡ ਆਇਲ ਆ ਉਹਦਾ ਰੇਟ ਦਾ ਬਹੁਤ ਫਰਕ ਪੈ ਜਾਏਗਾ, ਕਿਉਂਕਿ ਬੀਮਾ ਵੀ ਵੱਧਦਾ, ਇੰਸ਼ੋਰੈਂਸ ਵੀ ਵੱਧਦੀ ਆ, ਭਾੜਾ ਵੀ ਵੱਧਦਾ। ਤਾਂ ਮਤਲਬ ਇਹ ਆ ਕਿ ਪੂਰੇ ਦੇਸ਼ ਤੇ ਜਾਂ ਦੇਸ਼ ਦੀ ਇਕੋਨਮੀ ਤੇ ਫਰਕ ਪਵੇਗਾ। ਹੁਣ ਇਹਦੇ ਵਿੱਚ ਇੱਕ ਜਿਹੜੀ ਗੱਲ ਆ ਉਹ ਇਹੋ ਆ ਕਿ ਚਾਈਨਾ ਜਿਹੜਾ ਉਹ ਬੇਲੀ ਆ ਈਰਾਨ ਦਾ, ਤੇ ਚਾਈਨਾ ਦਾ ਵੀ ਤੇ ਕਰੂਡ ਆਇਲ ਜਿਹੜਾ ਹੈ ਉਹ ਇਧਰੋਂ ਬਹੁਤ ਲੰਘਦਾ। ਤਾਂ ਮੈਨੂੰ ਇਉਂ ਲੱਗਦਾ ਕਿ ਹਾਲੇ ਸ਼ਾਇਦ ਇਹ ਕੰਮ ਇੱਥੋਂ ਤੱਕ ਨਾ ਪਹੁੰਚੇ। ਜੇ ਪਹੁੰਚ ਗਿਆ ਤੇ ਕੰਮ ਜਿਹੜਾ ਖਰਾਬ ਹੋ ਜਾਏਗਾ। ਦੇਖੋ ਗੱਲ ਇਹ ਆ, ਹੁਣ ਜਿਹੜੀ ਤਾਜ਼ਾ ਅਪਡੇਟ ਮੈਂ ਪੜ੍ਹ ਰਿਹਾ ਸਾਂ ਕਿ ਦੱਸਦੇ ਕਿ ਇਜ਼ਰਾਈਲ ਨੇ ਇੱਕ ਬਹੁਤ ਵੱਡਾ ਹਮਲਾ ਕੀਤਾ, ਕਹਿੰਦੇ ਕਿ ਸੈਂਕੜੇ ਇਰਾਨੀ ਫੌਜੀ ਮਾਰੇ ਆ, ਤੇ ਸੀਰੀਆ ਦੇ ਵਿੱਚ ਅਮਰੀਕੀ ਮਿਲਟਰੀ ਬੇਸ ਤੇ ਹਮਲਾ ਕਰ ਦਿੱਤਾ ਗਿਆ। ਇਹ ਬਹੁਤ ਵੱਡੀ ਖਬਰ ਹੈ ਜੀ, ਇਹ ਬਹੁਤ ਵੱਡੀ ਖਬਰ ਆ। ਮੈਂ ਇਸ ਨੂੰ ਮੰਨਦਾ ਹਾਂ ਕਿ ਇਹ ਦੁਨੀਆ ਹੁਣ ਕਿਆਮਤ ਵੱਲ ਨੂੰ ਮੁੜ ਪਈ ਆ। ਤਾਂ ਇਹ ਇਸ ਮਾਮਲੇ 'ਚ ਮੈਂ ਕਹੂੰਗਾ ਕਿ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਸੋ ਗੱਲ ਇਹ ਆ ਕਿ ਹੁਣ ਇਹਨਾਂ ਨੇ ਰਸ਼ੀਆ ਤੋਂ ਮਦਦ ਵੀ ਮੰਗ ਲਈ ਹੈ। ਰਸ਼ੀਆ ਕੀ ਕਰਦਾ ਪਤਾ ਨਹੀਂ, ਪਰ ਇਸ ਵੇਲੇ ਦੀ ਜਿਹੜੀ ਇਹ ਖਬਰ ਆ ਰਹੀ ਆ, ਤੇ ਮੇਰੇ ਖਿਆਲ ਦੇ ਨਾਲ ਦੁਨੀਆ ਜਿਹੜੀ ਹੈ ਨਾ ਅੱਜ ਦੀ ਰਾਤ ਜਾਂ 2-4 ਦਿਨ ਹੋਰ ਜਿਹੜੇ ਦੇਖਾਂਗੇ ਤਾਂ ਬਹੁਤ ਨਾਜ਼ੁਕ ਦੌਰ 'ਚ ਹੋਏਗੀ। ਚੀਨ ਨੇ ਇਹਦੇ ਤੇ ਟਿੱਪਣੀ ਫੇਰ ਦਿੱਤੀ ਹੈ ਕਿ ਈਰਾਨ ਤੇ ਜੋ ਇਜ਼ਰਾਈਲੀ ਤੇ ਅਮਰੀਕੀ ਹਮਲਾ ਹੋਇਆ ਇਹ ਬੁਰੀ ਮਿਸਾਲ ਆ। ਇਜ਼ਰਾਈਲ ਦੇ ਵਿੱਚ ਸਕੂਲ, ਆਫਿਸ ਸਾਰੇ ਜਿਹੜੇ ਆ ਉਹ ਬੰਦ ਕਰ ਦਿੱਤੇ ਆ, ਲੋਕਾਂ ਦੇ ਜਮਾਵੜੀ ਤੇ ਬੈਨ ਲਾ ਦਿੱਤਾ ਹੈ। ਤੇ ਰਸ਼ੀਆ ਦਾ ਵੀ ਫਿਲਹਾਲ 35 ਮਿੰਟ ਪਹਿਲਾਂ ਬਿਆਨ ਆਇਆ ਹੈ ਕਿ ਈਰਾਨ ਨੂੰ ਸੈਲਫ ਡਿਫੈਂਸ ਦਾ ਪੂਰਾ ਅਧਿਕਾਰ ਆ। ਯਾਨੀ ਇਹ ਜੰਗ ਜਿਹੜੀ ਆ, ਮੈਂ ਇਹ ਤੇ ਨਹੀਂ ਕਹਿੰਦਾ ਇੰਨੀ ਕਾਹਲੀ ਹੋਏਗੀ ਕਿ ਸੰਸਾਰ ਜੰਗ 'ਚ ਤਬਦੀਲ ਹੋ ਸਕਦੀ ਆ, ਪਰ ਘੱਟੋ ਘੱਟ ਖੇਤਰੀ ਯੁੱਧ ਤੇ ਬਣਦਾ ਨਜ਼ਰ ਆ ਰਿਹਾ। ਖੇਤਰੀ ਯੁੱਧ ਵੀ ਪੂਰੀ ਦੁਨੀਆ ਤੇ ਬਹੁਤ ਵੱਡਾ ਅਸਰ ਜਿਹੜਾ ਪਾ ਦੇਵੇਗਾ। ਜੀ, ਉਹ ਜ਼ਰੂਰ ਭਾਰਤ ਤੇ ਵੀ ਬਹੁਤ ਅਸਰ ਪੈਂਦਾ ਹੈ, ਕਿਉਂਕਿ ਤੇਲ ਦੀਆਂ ਕੀਮਤਾਂ ਨਿਰਭਰ ਕਰਦੀਆਂ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਇਹ ਸਭ ਦੇ ਵਿਚਾਲੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ।